ਅਗਲੀ ਖਬਰ ਵੱਲ ਚੱਲੀਏ। ਅੱਜ ਜਿਸ ਹਿਸਾਬ ਦੇ ਨਾਲ ਪਹਿਲਾਂ ਖਬਰ ਸਾਂਝੀ ਕੀਤੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੱਖ-ਵੱਖ ਅਮਰੀਕਾ ਦੇ ਜਿਹੜੇ ਬਿਗ ਜਿਹੜੀਆਂ ਤੇਲ ਦੀਆਂ ਕੰਪਨੀਆਂ ਆ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਜਿਹੜਾ ਗ੍ਰੀਨਲੈਂਡ ਦਾ ਕੁਐਸਚਨ ਵੀ ਉਹਨਾਂ ਦੇ ਸਾਹਮਣੇ ਆਇਆ। ਪ੍ਰੈਸ ਰਿਪੋਰਟਰਸ ਨੇ ਜਦੋਂ ਪੁੱਛਿਆ ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਮਸਟ ਓਨ ਗ੍ਰੀਨਲੈਂਡ ਟੂ ਬਲੌਕ ਐਂਬੀਸ਼ਨਸ ਆਫ ਚਾਈਨਾ ਐਂਡ ਰਸ਼ੀਆ। ਇਹ ਗ੍ਰੀਨਲੈਂਡ ਨੂੰ ਤਾਂ ਅਮਰੀਕਾ ਨੂੰ ਲੈਣਾ ਹੀ ਲੈਣਾ ਹੈਗਾ ਆ ਤਾਂ ਕਿ ਜੋ ਚਾਈਨਾ ਤੇ ਰਸ਼ੀਆ ਉੱਥੇ ਕੋਸ਼ਿਸ਼ ਕਰ ਰਿਹਾ ਉਹਨੂੰ ਕੰਟਰੋਲ ਕਰਨ ਦੀ, ਉਸ ਨੂੰ ਜਿਹੜਾ ਆ ਧੱਕਾ ਮਾਰਿਆ ਜਾ ਸਕੇ। ਸੋ ਇਹ ਇੱਕ ਵੱਡਾ ਕੁਐਸਚਨ ਆਇਆ। ਸੋ ਵਾਰ-ਵਾਰ ਹੁਣ ਗ੍ਰੀਨਲੈਂਡ ਨੂੰ ਲੈ ਕੇ ਜੋ ਹੁਣ ਬਹੁਤ ਸਾਰੇ ਪੱਤਰਕਾਰ ਵੱਖ-ਵੱਖ ਮੁਲਕਾਂ ਦੇ ਗ੍ਰੀਨਲੈਂਡ 'ਚ ਪਹੁੰਚੇ ਹੋਏ ਆ, ਉੱਥੇ ਦੇ ਲੋਕਾਂ ਦੇ ਜਿਹੜੇ ਵਿਊ ਪੁਆਇੰਟ ਲੈ ਰਹੇ ਆ, ਜੋ ਕਿ ਸਾਰੇ ਹੀ ਕਹਿ ਰਹੇ ਵੀ ਨਹੀਂ, ਅਸੀਂ ਅਮਰੀਕਾ ਦੇ ਨਾਲ ਨਹੀਂ ਰਲਣਾ ਚਾਹੁੰਦੇ ਹੈਗੇ। ਪਰ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕਹਿਣਾ ਤੇ ਇੱਕ ਸਪੈਸ਼ਲ ਐਨਵੋਏ ਵੀ ਲਾ ਦਿੱਤਾ ਗਿਆ ਹੈਗਾ ਤੇ ਸੋ ਲੱਗਦਾ ਹੈ ਵੀ ਬਹੁਤ ਛੇਤੀ ਟਰੰਪ ਹੁਣੀ ਕੋਈ ਨਾ ਕੋਈ ਐਕਸ਼ਨ ਕਰਨ ਜਾ ਰਹੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਅਲਟੀਮੇਟਲੀ ਸਾਡੇ ਲਈ ਇਹ ਸੇਫਟੀ ਦਾ ਬਹੁਤ ਵੱਡਾ ਇਸ਼ੂ ਆ ਤੇ ਇਹ ਅਮਰੀਕਾ ਦੇ ਕੋਲੇ ਹੀ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਦੀ ਫੌਜ ਆਲਰੇਡੀ ਉੱਥੇ ਹੈਗੀ ਆ। ਕਹਿੰਦੇ ਵੀ ਅਸੀਂ ਦੂਜੇ ਮੁਲਕਾਂ ਦੀਆਂ ਜਿਹੜੀਆਂ ਲੀਜ਼ਸ ਆ ਉਹਨਾਂ ਦੀ ਸੇਫਟੀ ਲਈ ਸਿਕਿਉਰਿਟੀ ਲਈ ਨਹੀਂ ਉੱਥੇ। ਜੇ ਅਸੀਂ ਆਪਾਂ ਕਿਸੇ ਚੀਜ਼ ਨੂੰ ਓਨ ਕਰਦੇ ਹੈਗੇ ਆ ਫਿਰ ਆਪਾਂ ਉੱਥੇ ਰਹਾਂਗੇ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਦਾ। ਪਰ ਵੈਨਜ਼ੂਏਲਾ ਤੋਂ ਬਾਅਦ ਹੁਣ ਗ੍ਰੀਨਲੈਂਡ ਜਿਹੜਾ ਆ ਉਹ ਬੜਾ ਹੌਟ ਇਸ਼ੂ ਬਣਿਆ ਹੋਇਆ।